ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। 2014 ਦੀਆਂ ਲੋਕ ਸਭਾ ਚੋਣਾਂ ਵੇਲੇ ਗੁਜਰਾਤ ਮਾਡਲ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ ਸੀ। ਇਹ ਕਿਹਾ ਗਿਆ ਸੀਗਾ ਕਿ ਗੁਜਰਾਤ ਮਾਡਲ ਭਾਰਤ ਦੇ ਸਾਰੇ ਸੂਬਿਆਂ ਤੋਂ ਇੱਕ ਅਲੱਗਾ ਮਾਡਲ ਹੈ। ਹਾਲਾਂਕਿ ਜਿਹੜੇ ਮਿਨੋਰਟੀਜ਼ ਦੇ ਆਗੂ ਨੇ, ਜਿਹੜੇ ਇਹਨਾਂ ਚੀਜ਼ਾਂ ਨੂੰ, ਪੋਲਿਟਿਕਸ ਨੂੰ ਨੇੜੇ ਦੇਖਦੇ ਨੇ, ਉਹ ਇਹਨਾਂ ਮਾਡਲਸ ਨੂੰ ਜਾਂ ਉਹ ਇਹਨਾਂ ਕੰਮਕਾਰ ਕਰਨ ਦੇ ਤਰੀਕਿਆਂ ਨੂੰ ਹਮੇਸ਼ਾ ਨਕਾਰਦੇ ਰਹੇ ਨੇ ਤੇ ਇਹਨਾਂ ਤੇ ਕਾਊਂਟਰ ਸਵਾਲ ਖੜੇ ਕਰਦੇ ਰਹੇ ਨੇ। ਗੱਲਬਾਤ ਕਰਾਂਗੇ ਭਾਰਤੀ ਜਹਾਜ਼ ਦੇ ਬਾਰੇ, ਜਿਹੜਾ ਕਿ ਫਰਾਂਸ ਦੇ ਵਿੱਚ ਕੁਝ ਦਿਨਾਂ ਤੱਕ ਜਿਹੜਾ ਸੈਂਕੜੇ ਭਾਰਤੀਆਂ ਨੂੰ ਲੈ ਕੇ ਖੜਾ ਸੀ, ਉਹ ਹੁਣ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਹੈ ਮੁੰਬਈ ਦੇ ਵਿੱਚ, ਉਹਦੇ ਤੇ ਉਤਰ ਗਿਆ। ਇਹਦੇ ਵਿੱਚ ਬਹੁਤ ਸਾਰੇ ਭਾਰਤੀ ਸੀਗੇ, ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਗੁਜਰਾਤੀ ਦੱਸੇ ਜਾ ਰਹੇ ਨੇ, ਹਾਲਾਂਕਿ ਪੰਜਾਬੀ ਮੂਲ ਦੇ ਵੀ ਸੀਗੇ। ਖਬਰ ਏਜੰਸੀ ANI ਦੇ ਮੁਤਾਬਕ ਮੁੰਬਈ ਪਰਤੇ ਇਹਨਾਂ ਲੋਕਾਂ ਨੂੰ ਫਰਾਂਸ ਤੋਂ ਡਿਪੋਰਟ ਕੀਤਾ ਗਿਆ। 276 ਯਾਤਰੀਆਂ ਦੇ ਨਾਲ ਇਹ ਵਾਪਸ ਭਾਰਤ ਆਇਆ ਤੇ 3 ਲੋਕ ਸੀਗੇ ਇਹਦੇ ਵਿੱਚ ਸਵਾਰ ਸੀਗੇ। 2 ਨਾਬਾਲਗਾਂ ਸਮੇਤ 25 ਲੋਕ ਪਨਾਹ ਲੈਣ ਦੇ ਲਈ ਅਰਜ਼ੀ ਦੇਣ ਤੋਂ ਬਾਅਦ ਫਰਾਂਸ ਦੇ ਵਿੱਚ ਹੀ ਰਹੇ ਨੇ। ਹੁਣ ਅਸਲ ਦੇ ਵਿੱਚ ਇਸ ਗੱਲ ਤੋਂ ਬਾਅਦ ਚਰਚਾ ਚੱਲੀ ਹੈ ਕਿ ਕੀ ਇਸ ਖਬਰ ਦਾ ਰੌਲਾ ਇਸ ਕਰਕੇ ਨਹੀਂ ਪਿਆ ਕਿਉਂਕਿ ਇਹਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਸੀ, ਬਹੁ ਗਿਣਤੀ ਗੁਜਰਾਤ ਤੋਂ ਸਨ, ਜਿਨ੍ਹਾਂ ਦੀ ਗਿਣਤੀ ਤਕਰੀਬਨ 90 ਦੇ ਕਰੀਬ, 90 ਤੋਂ ਵੀ ਜ਼ਿਆਦਾ ਦੱਸੀ ਗਈ ਹੈ। ਇਸ ਕਰਕੇ ਸ਼ਾਇਦ ਇਹਦੀ ਇਸ ਖਬਰ ਦੀ ਚਰਚਾ ਜਾਂ ਇਸ ਮਾਮਲੇ ਦੀ ਚਰਚਾ ਨਹੀਂ ਹੈ। ਗੁਜਰਾਤ ਤੋਂ ਕਿੰਨੇ ਲੋਕ ਵੱਖ-ਵੱਖ ਦੇਸ਼ਾਂ ਨੂੰ ਉਡਾਰੀ ਭਰਦੇ ਨੇ ਤੇ ਇਹਦੇ ਨਾਲ ਗੁਜਰਾਤ ਦੇ ਵਿੱਚ ਇੱਕ ਧੰਦਾ ਹੋਰ ਬਹੁਤ ਜ਼ਿਆਦਾ ਚੱਲ ਰਿਹਾ, ਜਿਹੜਾ ਕਿ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਸਿੱਧੇ ਜਾਂ ਅਸਿੱਧੇ ਤਰੀਕੇ ਰਾਹੀਂ ਦਾਖਲਾ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਡੌਂਕੀ ਵੀ ਕਹਿ ਦਿੰਦੇ ਹਾਂ। ਕਈ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਪੰਜਾਬੀ ਨੇ ਜਿਹੜੇ ਦੇਸ਼ ਭਰ ਦੇ ਵਿੱਚੋਂ ਇਸ ਤਰ੍ਹਾਂ ਦੇ ਨਾਲ ਜਿਹੜੇ ਖਤਰਨਾਕ ਤਰੀਕਿਆਂ ਦੇ ਰਾਹੀਂ ਬਾਹਰ ਨੂੰ ਜਾਂਦੇ ਨੇ, ਵਿਦੇਸ਼ਾਂ ਨੂੰ, ਖਾਸ ਕਰਕੇ ਅਮਰੀਕਾ ਨੂੰ ਜਾਂਦੇ ਨੇ, ਜੋਖਮ ਭਰੇ ਰਸਤਿਆਂ ਦੇ ਰਾਹੀਂ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਪਰ ਨਹੀਂ, ਗੁਜਰਾਤ ਇਸ ਮਾਮਲੇ ਦੇ ਵਿੱਚ ਘੱਟ ਨਹੀਂ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਗੁਜਰਾਤ ਦੇ ਹਵਾਲੇ ਦੇ ਨਾਲ ਗੱਲ ਕਰਾਂਗੇ। ਗੁਜਰਾਤ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੂਬਾ। ਗਾਂਧੀ ਨਗਰ ਤੋਂ ਜਿਹੜੇ ਨੇ ਅਮਿਤ ਸ਼ਾਹ ਆਉਂਦੇ ਨੇ, ਉਹ ਚੋਣ ਲੜਦੇ ਨੇ ਤੇ ਇਸੇ ਕਰਕੇ ਕਈ ਲੋਕ ਜਿਹੜੇ, ਕਈ ਖਬਰਾਂ ਨੇ ਅਜਿਹੀਆਂ ਜਿਹੜੀਆਂ ਗਾਂਧੀ ਨਗਰ ਦੇ ਇਲਾਕਿਆਂ ਦੇ ਨਾਲ, ਜਾਂ ਮਹਿਸਾਣਾ ਜਿੱਥੋਂ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ, ਮਹਿਸਾਣਾ ਉਹਨਾਂ ਦੇ ਇਲਾਕਿਆਂ ਦੇ ਵਿੱਚ ਆਉਂਦਾ ਹੈ। ਸਵਾਲ ਵੱਡਾ ਇਹ ਹੈ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਗੁਜਰਾਤ ਦੇ ਬਾਹਰਲੇ ਮੁਲਕਾਂ ਨੂੰ ਜਾਣ ਦੇ ਲਈ ਕਾਹਲੇ ਕਿਉਂ ਨੇ? ਕਿ ਉਹਨਾਂ ਨੂੰ ਗੁਜਰਾਤ ਮਾਡਲ ਰਾਸ ਨਹੀਂ ਆ ਰਿਹਾ? ਕਿ ਬਾਕੀ ਜਿਹੜੇ ਮੁਲਕ ਦੇ ਲੋਕ ਨੇ ਉਹਨਾਂ ਨੇ ਗੁਜਰਾਤ ਮਾਡਲ ਨੂੰ ਵੇਖਿਆ ਬਿਨਾਂ ਹੀ ਵੋਟਾਂ ਪਾ ਦਿੱਤੀਆਂ ਮੋਦੀ ਸਾਹਿਬ ਨੂੰ? ਇਹ ਗੁਜਰਾਤ ਮਾਡਲ ਦੇ ਵਿੱਚ ਅਜਿਹਾ ਕੀ ਹੈ ਜਿਹੜਾ 20 ਸਾਲ ਬਾਅਦ ਭਾਜਪਾ ਤੇ ਖਾਸ ਕਰਕੇ ਨਰਿੰਦਰ ਮੋਦੀ ਦਾ 2 ਦਹਾਕੇ ਤੋਂ ਵੱਧ ਦਾ ਕਾਰਜਕਾਲ ਹੈ, ਜਿਹਦੇ ਇੰਨੇ ਲੰਮੇ ਕਾਰਜਕਾਲ ਤੋਂ ਬਾਅਦ ਵੀ ਗੁਜਰਾਤੀਆਂ ਨੂੰ ਹੁਣ ਭਰੋਸਾ ਉਸ ਸਿਸਟਮ ਤੇ ਨਹੀਂ ਰਿਹਾ। ਇੱਕ ਪਾਸੇ ਅਸੀਂ ਦਮਗਜੇ ਮਾਰ ਰਹੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਸੀ, ਅਸੀਂ ਜਾਪਾਨ ਤੇ ਜਰਮਨੀ ਨੂੰ ਪਛਾੜ ਕੇ ਵਰਲਡ ਦੀ ਤੀਜੀ ਵੱਡੀ ਆਰਥਿਕਤਾ ਬਣ ਜਾਵਾਂਗੇ। ਪਰ ਜੇਕਰ ਤੀਜੀ ਵੱਡੀ ਆਰਥਿਕਤਾ ਦੇ ਵਸਿੰਦੇ ਡੌਂਕੀਆਂ ਦੇ ਨਾਲ ਜਾਂ ਵੱਖ-ਵੱਖ ਮੁਲਕਾਂ ਦੇ ਨਾਲ ਉੱਥੇ ਦਾਖਲ ਹੋ ਰਹੇ ਨੇ ਤਾਂ ਉਸ ਮੁਲਕ ਦਾ ਜਿਹੜਾ ਆਰਥਿਕ ਪੈਟਰਨ ਹੈ ਉਹਨੂੰ ਕਿਸ ਤਰੀਕੇ ਦੇ ਲਿਹਾਜ਼ ਦੇ ਨਾਲ ਦੇਖਿਆ ਜਾਊਗਾ। ਇਸ ਮਾਮਲੇ ਤੇ ਚਰਚਾ ਨਾ ਹੋਣ ਦਾ ਇੱਕ ਵੱਡਾ ਕਾਰਨ, ਜਿਵੇਂ ਮੈਂ ਕਹਿ ਕੇ ਹਟਿਆ, 90 ਤੋਂ ਜ਼ਿਆਦਾ ਲੋਕ ਗੁਜਰਾਤ ਦੇ ਦੱਸੇ ਜਾਂਦੇ ਨੇ। ਤਾਂ ਜਦੋਂ ਇਹ ਵਾਪਸ ਆਇਆ ਤਾਂ ਮੀਡੀਆ ਦੇ ਨਾਲ ਕਿਸੇ ਨੂੰ ਵੀ ਗੱਲ ਨਹੀਂ ਕਰਨ ਦਿੱਤੀ ਗਈ, ਨਾ ਹੀ ਮੀਡੀਆ ਨੇ ਇਸ ਬਾਰੇ ਚਰਚਾ ਕੀਤੀ, ਨਾ ਹੀ ਮੀਡੀਆ ਦੇ ਵਿੱਚ ਇਹ ਸਵਾਲ ਗਿਆ ਕਿ ਇਸ ਗੁਜਰਾਤ ਮਾਡਲ ਦੇ ਨਾਲ ਚੋਣਾਂ ਲੜੀਆਂ ਨਹੀਂ ਗਈਆਂ ਬਲਕਿ ਜਿੱਤੀਆਂ ਗਈਆਂ ਨੇ। ਇਹ ਜਹਾਜ਼ ਰੋਮਾਨੀਆ ਦੀ ਕੰਪਨੀ ਲੈਜੈਂਡ ਏਅਰਲਾਈਨਸ ਦਾ ਸੀ। ਕੰਪਨੀ ਦੇ ਮੁਤਾਬਕ ਇਸ ਉਡਾਨ ਨੂੰ ਇੱਕ ਵਿਅਕਤੀ ਨੇ ਚਾਰਟਰਡ ਉਡਾਨ, ਮਤਲਬ ਕਿ ਪੂਰੇ ਦਾ ਪੂਰਾ ਜਹਾਜ਼ ਕਿਰਾਏ ਤੇ ਲਿਆ ਸੀਗਾ ਤੇ ਉਸ ਤੋਂ ਬਾਅਦ ਮੁਸਾਫਰਾਂ ਦੇ ਵਿੱਚ ਬੱਚੇ ਤੇ ਨਾਬਾਲਗ ਵੀ ਸਨ। ਇਹ ਸ਼ੱਕ ਪ੍ਰਗਟ ਕੀਤਾ ਗਿਆ ਕਿ ਇਹਨਾਂ ਮੁਸਾਫਰਾਂ ਨੇ ਪਹਿਲਾਂ ਨਿਕਾਰਾਗੁਆ ਠਹਿਰਨਾ ਸੀ ਤੇ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਜਾਂ ਕੈਨੇਡਾ ਜਾਣ ਦਾ ਯਤਨ ਕਰਨਾ ਸੀ। ਇਸ ਸਾਰੇ ਪਿੱਛੇ ਇੱਕ ਬੰਦਾ ਦੱਸਿਆ ਗਿਆ, ਕਿਸ਼ਨ ਸ਼ਸ਼ੀ ਰੈਡੀ ਨਾਂ ਦਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਉਸ ਨੇ ਹੁਣ ਤੱਕ 1200 ਲੋਕਾਂ ਨੂੰ ਬਾਹਰ ਭੇਜਿਆ। ਪਰ ਅਸਲ ਦੇ ਵਿੱਚ ਦਾਅਵਾ ਇਹ ਕੀਤਾ ਜਾ ਰਿਹਾ ਕਿ ਉਹਦਾ ਇਹ ਕਾਰੋਬਾਰ ਹੈ ਕਿ ਉਹ ਬੰਦਿਆਂ ਨੂੰ ਬਾਹਰ ਭੇਜਦਾ ਔਰ ਪਿਛਲੇ 1.5 ਦਹਾਕੇ ਤੋਂ ਤਕਰੀਬਨ 15 ਸਾਲ ਤੋਂ ਉਹ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਵੱਲ ਭੇਜ ਰਿਹਾ ਤੇ ਇਹਦੇ ਵਿੱਚ ਬਹੁਤ ਗਿਣਤੀ ਵੱਡੇ ਨੇ। ਤੁਹਾਨੂੰ ਯਾਦ ਹੋਣਾ ਇਸੇ ਮਾਮਲੇ ਦੇ ਵਿੱਚ ਇੱਕ ਟਿਕੂਚਾ ਪਿੰਡ ਹੈ, ਡਿਗੂਚਾ, ਆਪਾਂ ਡੀ ਦੇ ਨਾਲ ਕਹਿ ਦਿੰਦੇ ਹਾਂ, ਗੁਜਰਾਤ ਦਾ। ਉੱਥੋਂ ਦੇ ਜਗਦੀਸ਼ ਪਟੇਲ ਦੀ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ। ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਲੰਘੇ ਸਤੰਬਰ ਮਹੀਨੇ ਦੇ ਵਿੱਚ ਅਮਰੀਕਾ ਤੋਂ ਦਾਖਲ ਹੋਣ ਵੇਲੇ 8000 ਤੋਂ ਵੱਧ ਭਾਰਤੀ ਗ੍ਰਿਫਤਾਰ ਕੀਤੇ ਗਏ ਨੇ। 3000 ਤੋਂ ਵੱਧ ਕੈਨੇਡਾ ਤੋਂ ਅਮਰੀਕਾ ਨੂੰ ਲੰਘਣਾ ਚਾਹੁੰਦੇ ਸਨ। ਇੱਕ ਪਾਸੇ ਭਾਰਤ ਕਹਿੰਦਾ ਕਿ ਅਸੀਂ ਵਿਸ਼ਵ ਗੁਰੂ ਹਾਂ, ਮੋਦੀ ਦੀਆਂ ਦੂਜੇ ਦੇਸ਼ਾਂ ਦੀਆਂ ਫੇਰੀਆਂ ਨੂੰ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ। ਉਹ ਜੇ ਮੈਚ ਦੇਖਣ ਵੀ ਚਲੇ ਜਾਣ
ਤਾਂ ਇਉਂ ਪੇਸ਼ ਕੀਤਾ ਜਾਂਦਾ ਜਿਵੇਂ ਕ੍ਰਿਕਟ ਦੀ ਦੁਨੀਆ ਤੇ ਬਹੁਤ ਵੱਡਾ ਅਹਿਸਾਨ ਹੋ ਗਿਆ ਹੋਵੇ। ਪਰ ਇਹਦੇ ਪੈਰਲਰ ਜੈ ਸ਼ਾਹ ਤੇ ਦੋਸ਼ ਲੱਗਦੇ ਨੇ ਕਿ ਉਹਨੇ ਕ੍ਰਿਕਟ ਨੂੰ ਕੀ ਹਾਲ ਕਰ ਦਿੱਤਾ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਉਹਨਾਂ ਦੀਆਂ ਮੋਦੀ ਦੀਆਂ ਵਿਦੇਸ਼ੀ ਫੇਰੀਆਂ ਨੂੰ ਇਉਂ ਪੇਸ਼ ਕੀਤਾ ਜਾਂਦਾ ਜਿਵੇਂ ਪਹਿਲਾਂ ਕਿਸੇ ਆਗੂ ਨੇ ਅਜਿਹਾ ਨਾ ਕੀਤਾ ਹੋਵੇ ਤੇ ਪਹਿਲੀ ਵਾਰ ਹੋਵੇ। ਹਾਲਾਂਕਿ ਇਹਨਾਂ ਫੇਰੀਆਂ ਦਾ ਭਾਰਤ ਨੂੰ ਨਿਵੇਸ਼ ਦੇ ਤੌਰ ਤੇ ਕਿੰਨਾ ਫਾਇਦਾ ਹੋ ਰਿਹਾ ਤੇ ਇਹਦੇ ਤੇ ਕਦੇ ਚਰਚਾ ਨਹੀਂ ਹੋਈ। ਮੋਦੀ ਸਾਹਿਬ ਹਜੇ ਕੁਝ ਦਿਨ ਪਹਿਲਾਂ ਹੀ ਦਾਅਵਾ ਕਰਕੇ ਹਟੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਾਪਾਨ ਤੇ ਜਰਮਨੀ ਨੂੰ ਪਛਾੜ ਦਿਆਂਗੇ ਤੇ ਠੀਕ ਉਸੇ ਵੇਲੇ ਫਰਾਂਸ ਤੋਂ ਇਹ ਜਹਾਜ਼ ਨੂੰ ਵਾਪਸ ਮੋੜਿਆ ਗਿਆ, ਉਹ ਵੀ ਗੈਰ ਕਾਨੂੰਨੀ ਪ੍ਰਵਾਸ, ਮਨੁੱਖੀ ਤਸਕਰੀ ਦੇ ਦੋਸ਼ ਲਾ ਕੇ। ਆਉਣ ਵਾਲੀ 26 ਜਨਵਰੀ ਨੂੰ ਫਰਾਂਸ ਦੇ ਰਾਸ਼ਟਰਪਤੀ ਨੇ ਇੱਥੇ ਜਿਹੜੇ ਸਮਾਰੋਹ ਹੋਣਗੇ ਗਣਤੰਤਰ ਦਿਵਸ ਦੇ, ਉਹਨਾਂ ਦੇ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨੀ ਹੈ ਕਿ ਜਦੋਂ ਉਹਨਾਂ ਦੇ ਸਾਹਮਣੇ ਵੱਡੀਆਂ ਵੱਡੀਆਂ ਤੋਪਾਂ, ਵੱਡੇ ਵੱਡੇ ਟੈਂਕਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੋਊਗਾ ਕਿ ਉਦੋਂ ਉਹਨੂੰ ਇਹ ਨਾ ਪਤਾ ਲੱਗੂਗਾ ਕਿ ਇਹਨਾਂ ਦੇ ਵਿੱਚੋਂ ਕੁਝ ਲੋਕ ਅਜਿਹੇ ਨੇ ਜਿਹੜੇ ਸਾਡੇ ਹੀ ਦੇਸ਼ ਦੇ ਵਿੱਚੋਂ ਮੋੜੇ ਨੇ। ਸੋ ਕਿਹੋ ਜਿਹੇ ਸਵਾਲਾਂ ਦੇ ਉਹਨਾਂ ਦੇ ਮਨ ਦੇ ਵਿੱਚ ਹੋਣਗੇ, ਕਿਹੋ ਜਿਹੀ ਉਹਨਾਂ ਦੀ ਮਨੋਦਸ਼ਾ ਹੋਊਗੀ, ਸਮਝੋ ਬਾਹਰ ਹੈ। ਅਮਰੀਕਾ, ਕੈਨੇਡਾ ਦੇ ਵਿੱਚ ਗੁਜਰਾਤੀਆਂ ਦੇ ਜਾਣ ਦਾ ਰੁਝਾਨ ਪਿਛਲੇ ਕੁਝ ਸਾਲਾਂ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ। ਪਿਛਲੇ 1 ਸਾਲ ਦੇ ਵਿੱਚ 97,000 ਭਾਰਤੀ ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਨੇ, ਜਿਨ੍ਹਾਂ ਦੇ ਵਿੱਚ 2021 ਦੇ ਵਿੱਚ 31,000 ਦੇ ਕਰੀਬ, 2020 ਦੇ ਵਿੱਚ 20,000 ਦੇ ਕਰੀਬ ਭਾਰਤੀ ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਨੇ। ਇੱਥੇ ਇਸ ਦਾ ਮਤਲਬ ਇਹ ਨਾ ਲਿਆ ਜਾਵੇ ਕਿ ਲੋਕ ਸਰਹੱਦ ਪਾਰ ਕਰਦੇ ਨੇ ਤੁਹਾਡਾ ਕੀ ਢਿੱਡ ਦੁਖਦਾ। ਪਰ ਅੱਜ ਆਪਾਂ ਇਸ ਗੱਲ ਤੇ ਚਰਚਾ ਜ਼ਰੂਰ ਕਰਾਂਗੇ ਕਿ ਸਰਹੱਦ ਨੂੰ ਪਾਰ ਕਰਨ ਵੇਲੇ ਇੱਕ ਤਾਂ ਪੈਸੇਜ ਕੀ ਹੈ, ਰਸਤਾ ਕੀ ਹੈ, ਰਾਹ ਕੀ ਹੈ। ਦੂਜਾ ਇਹ ਹੈ ਕਿ ਜਿਹੜੇ ਮੁਲਕ ਦੇ ਬਾਰੇ ਔਰ ਜਿਹੜੇ ਮਾਡਲ ਦੇ ਉੱਤੇ ਚੋਣਾਂ ਲੜੀਆਂ ਜਾਂ ਜਿੱਤੀਆਂ ਗਈਆਂ, ਉਸ ਮਾਡਲ ਦੇ ਲੋਕਾਂ ਦਾ ਇਹਨਾਂ ਰਾਹਾਂ ਦੇ ਵਿੱਚ ਲੰਘਣ ਦੀ ਖੱਜਲ ਖੁਆਰੀ ਕਿੰਨੀ ਤੇ ਉਹਨਾਂ ਨਾਲ ਵਾਪਰਿਆ ਕੀ ਹੈ, ਇਹ ਆਪਾਂ ਇਸ ਰਿਪੋਰਟ ਦੇ ਵਿੱਚ ਜਾਣਾਂਗੇ। ਸਰਹੱਦੀ ਅਧਿਕਾਰੀਆਂ ਦੇ ਮੁਤਾਬਕ ਜਿਹੜੇ ਮੈਂ 97,000 ਲੋਕਾਂ ਦੀ ਗੱਲ ਦੱਸੀ ਹੈ, ਇਹਨਾਂ ਦੇ ਵਿੱਚ 730 ਛੋਟੇ ਬੱਚੇ ਵੀ ਸੀਗੇ। ਗਾਂਧੀ ਨਗਰ ਦਾ ਬ੍ਰਿਜ ਕੁਮਾਰ ਯਾਦਵ ਇਸ ਮਹੀਨੇ ਨਵੰਬਰ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਦੀ ਟਾਈਮਜ਼ ਆਫ ਇੰਡੀਆ ਦੇ ਵਿੱਚ, ਉਹਦੇ ਨਾਲ ਬਹੁਤ ਮਾੜੀ ਘਟਨਾ ਵਾਪਰੀ। ਉਹ ਤੇ ਉਹਦਾ ਪਰਿਵਾਰ ਮੈਕਸੀਕੋ ਵਾਲੇ ਪਾਸਿਓਂ ਟਿਜੁਆਨਾ ਵਾਲੇ ਇਲਾਕੇ ਦੇ ਵਿੱਚੋਂ ਅਮਰੀਕਾ ਲੰਘਣਾ ਚਾਹੁੰਦੇ ਸੀ। ਇਸੇ ਦਰਮਿਆਨ ਉਹਦੀ ਪਤਨੀ ਪੂਜਾ ਤੇ ਉਹਦਾ 2.5 ਸਾਲ ਦਾ ਬੱਚਾ ਤਾਂ ਕੰਧ ਲੰਘ ਗਏ, ਪਰ ਉਹ ਆਪ ਡਿੱਗ ਪਿਆ, ਉਹਦੀ ਥਾਂ ਮੌਤ ਹੋ ਗਈ। ਯਾਨੀ ਕਿ ਗਾਂਧੀ ਨਗਰ ਦਾ ਬ੍ਰਿਜ ਕੁਮਾਰ ਯਾਦਵ ਅਮਰੀਕਾ ਜਾਣਾ ਚਾਹੁੰਦਾ ਸੀ, ਪਰ ਉਹ ਇਸ ਗੈਰ ਕਾਨੂੰਨੀ ਰਸਤੇ ਰਾਹੀਂ ਕਹਿ ਲਓ ਜਾਂ ਜੋਖਮ ਭਰੇ ਰਸਤੇ ਰਾਹੀਂ ਕਹਿ ਲਓ, ਉਹ ਇਸ ਜੋਖਮ ਨੂੰ ਪਾਰ ਕਰਨ ਵੇਲੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ। ਇੱਕ ਦੀ ਹਿੰਦੂ ਦੇ ਵਿੱਚ ਹੀ ਜੁਲਾਈ 15, 2023 ਨੂੰ ਰਿਪੋਰਟ ਛਪੀ ਹੈ, ਜਿਹਦੇ ਵਿੱਚ ਗੁਜਰਾਤ ਤੋਂ ਹੋ ਰਹੇ ਪਲਾਇਨ ਬਾਰੇ ਦੱਸਿਆ ਗਿਆ। ਰਿਪੋਰਟ ਕਹਿੰਦੀ ਹੈ ਇਨ ਗੁਜਰਾਤ ਇਲੀਗਲ ਮਾਈਗ੍ਰੇਸ਼ਨ ਟੂ US ਕੰਟੀਨਿਊਜ਼ ਅਨਬੇਟਡ, ਮਤਲਬ ਉਹਦਾ ਟਾਈਟਲ ਹੈ ਜਿਹੜਾ, ਉਹ ਕਹਿੰਦੇ ਕਿ ਇਹਦੇ ਵਿੱਚ ਹੁਣ ਇੱਕ ਫਰੈਸ਼ ਇੰਸੀਡੈਂਟ ਦਾ ਉਹਨਾਂ ਨੇ ਹਵਾਲਾ ਦਿੱਤਾ। ਤਾਜ਼ਾ ਕੋਈ ਘਟਨਾ ਵਾਪਰੀ ਸੀ ਉਹਨਾਂ ਦਿਨਾਂ ਦੇ ਵਿੱਚ। 9 ਜਾਣੇ ਸੀਗੇ ਜਿਹੜੇ ਕਿ ਇਸੇ ਸਟੇਟ ਤੋਂ ਸੀਗੇ ਤੇ ਉਹ ਰਾਹ ਜਾਂਦੇ ਅਮਰੀਕਾ ਜਾਂਦੇ ਕਿਸੇ ਦਰਿਆ ਦੇ ਵਿੱਚ ਡੁੱਬਣ ਕਰਕੇ ਲਾਪਤਾ ਹੋ ਗਏ ਕੈਰੇਬੀਅਨ ਰਾਊਟ ਦੇ ਦਰਮਿਆਨ। ਉਹ ਕਹਿੰਦੇ ਕਿ ਭਾਰਤ ਰਫਾਰੀ ਲੈਫਟ ਗੁਜਰਾਤ ਔਨ ਹਿਜ਼ ਜਰਨੀ ਟੂ ਦੀ ਯੂਨਾਈਟਿਡ ਸਟੇਟਸ, ਪਰ ਇਹਨੇ ਜਿਹੜਾ ਵਾਇਆ ਚੁਣਿਆ ਸੀ ਉਹ ਸੀ ਕੈਰੇਬੀਅਨ ਤੇ ਇਹਦੀ ਵਾਈਫ ਸੀ ਚੇਤਨਾ ਰਾਬੜੀ ਤੇ ਉਹ ਕਹਿੰਦੇ ਕਿ ਉਹਨਾਂ ਦੇ ਨਾਲ ਕੁਝ ਹੋਰ ਸੀਗੇ। ਉਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਜਿਹੜੇ ਭਾਰਤ ਰਬਾਰੀ ਸੀਗੇ ਇਹ ਗੁਜਰਾਤ ਦੇ ਰਹਿਣ ਵਾਲੇ, ਬਾਅਦ ਦੇ ਵਿੱਚ ਇਹਨਾਂ ਦੀ ਕਿਸ਼ਤੀ ਡੁੱਬਣ ਕਰਕੇ ਮੌਤ ਹੋ ਗਈ। ਇਹ ਰਿਪੋਰਟ ਜੁਲਾਈ ਦੇ ਵਿੱਚ ਛਪੀ ਸੀ ਦੀ ਹਿੰਦੂ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਸੀਗਾ ਕਿ 9 ਜਾਣੇ ਸੀਗੇ ਜਿਹਨੂੰ ਕਿ ਅਸੀਂ ਅਮਰੀਕਾ ਵਾਸਤੇ ਜਿਹੜਾ ਮੁਲਕ ਛੱਡਿਆ ਸੀਗਾ ਆਪਣਾ, ਤੇ ਪਰ ਇਹ ਮਹਿਸਾਨਾ ਜ਼ਿਲ੍ਹੇ ਤੋਂ ਰਹਿਣ ਵਾਲੇ ਆ, ਪਰ ਇਹ ਕਹਿੰਦੇ ਕਿ ਸਾਡੇ ਨਾਲ ਉਹਨਾਂ ਨੇ ਝੂਠ ਮਾਰਿਆ ਤੇ ਸਾਨੂੰ ਕੈਰੇਬੀਅਨ ਸੀ ਦੇ ਦੁਆਰਾ ਜਾਣ ਦਾ ਜਿਹੜਾ ਉਹ ਕਿਹਾ ਗਿਆ ਕਿ ਉੱਧਰੋਂ ਤੁਹਾਨੂੰ ਜਾਣਾ ਪਊਗਾ, ਯਾਨੀ ਕਿ ਮੌਕੇ ਦੇ ਮੌਕੇ ਇਹਨਾਂ ਦਾ ਰਾਹ ਬਦਲ ਗਿਆ ਤੇ ਉਸੇ ਦਰਮਿਆਨ ਇਹਦਾ ਜਿਹੜਾ ਪਤੀ ਹੈ ਉਹ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ। DWTV ਦੀ ਇੱਕ ਰਿਪੋਰਟ ਇਸੇ ਸਾਲ ਆਈ ਸੀ, ਉਹਦਾ ਟਾਈਟਲ ਕੀ ਹੈ, ਵਾਈ ਆਰ ਅਨਡਾਕੂਮੈਂਟਡ ਗੁਜਰਾਤੀਜ਼ ਮਾਈਗ੍ਰੇਟਿੰਗ ਟੂ ਦੀ US। ਅਨਡਾਕੂਮੈਂਟਡ ਗੁਜਰਾਤੀਜ਼ ਵਰਡ ਯੂਜ਼ ਕੀਤਾ ਗਿਆ ਇੱਥੇ ਇਹਨਾਂ ਨੇ ਕਈ ਜਿਹੜੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਇੱਕ ਤਾਂ ਕਹਿੰਦੇ ਕਿ ਇੱਕ ਘਟਨਾ ਵਾਪਰੀ ਸੀਗੀ ਕੈਨੇਡਾ ਦੇ ਵਿੱਚ US ਬਾਰਡਰ ਦੇ ਇਲਾਕਿਆਂ ਦੇ ਵਿੱਚ ਸੇਂਟ ਲਾਰੈਂਸ ਰਿਵਰ ਆ ਕੋਈ, ਉੱਥੇ ਇੱਕ ਜਿਹੜਾ 10 ਕੁ ਜਣਿਆਂ ਦਾ ਗਰੁੱਪ ਸੀਗਾ ਮਹਿਸਾਨਾ ਜ਼ਿਲ੍ਹੇ ਤੋਂ ਸੀਗਾ, ਉਹ ਵੀ ਇੱਥੇ ਆ ਕੇ ਡੁੱਬ ਗਏ ਸੀਗੇ, ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਵੀਨ ਚੌਧਰੀ 50 ਸਾਲ ਦਾ, ਉਹਦੀ ਵਾਈਫ ਦੀਕਸ਼ਾ 45 ਸਾਲ ਦੀ, ਉਹਦੇ ਬੱਚੇ ਵਿਧੀ 23 ਸਾਲ ਦੀ ਤੇ ਉਹਦਾ ਮਿਤ ਕੁਮਾਰ ਉਹਦਾ ਬੱਚਾ ਸੀਗਾ ਇੱਕ। ਉਹ ਕੈਨੇਡਾ ਨੂੰ ਕ੍ਰਾਸ ਕਰਦੇ ਹੋਏ ਸੇਂਟ ਲਾਰੈਂਸ ਰਿਵਰ ਦੇ ਵਿੱਚ ਇਸ ਕਿਸ਼ਤੀ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ, ਡੁੱਬ ਕੇ ਉਹਨਾਂ ਦੀ ਮੌਤ ਹੋ ਗਈ। ਇੱਥੇ ਤੁਹਾਨੂੰ ਯਾਦ ਹੋਣਾ ਪਟੇਲ ਫੈਮਿਲੀ ਜਿਹੜੇ ਕਿ
ਕਲੋਲ ਡਿਸਟ੍ਰਿਕਟ ਤੋਂ ਸੀਗੇ, ਗਾਂਧੀ ਨਗਰ ਤੋਂ। ਉਹਨਾਂ ਨੂੰ ਜਗਦੀਸ਼ ਪਟੇਲ ਦਾ ਜਿਹੜਾ ਮੈਂ ਨਾਂ ਲਿਆ ਸੀਗਾ, ਉਹ ਮੈਨੀਟੋਬਾ ਦੇ ਵਿੱਚੋਂ ਲੰਘਣਾ ਚਾਹੁੰਦੇ ਸੀਗੇ, ਕੈਨੇਡਾ ਤੋਂ ਅਮਰੀਕਾ ਨੂੰ ਲੰਘਣਾ ਚਾਹੁੰਦੇ ਸੀਗੇ। ਪਰ ਉੱਥੇ ਉਹਨਾਂ ਨੂੰ ਕਿਉਂਕਿ ਤਾਪਮਾਨ ਬਹੁਤ ਘੱਟ ਸੀ ਤੇ ਉਹਨਾਂ ਨੂੰ ਇਹਨਾਂ ਹਾਲਾਤਾਂ ਦਾ ਪਤਾ ਨਹੀਂ ਸੀ, ਤੇ ਰਾਹ ਦੇ ਵਿੱਚ ਜਾਂਦਿਆਂ ਇਸ ਪਰਿਵਾਰ ਦੇ ਸਾਰੇ ਜੀਆਂ ਦੀ ਮੌਤ ਹੋ ਜਾਂਦੀ ਹੈ। ਤੁਹਾਨੂੰ ਯਾਦ ਹੋਣਾ, ਇਸ ਤੋਂ ਵੀ ਦੁਖਦਾਈ ਪੱਖ ਇੱਕ ਇਹ ਹੈ ਕਿ ਬਾਅਦ ਦੇ ਵਿੱਚ ਪੁਲਿਸ ਨੇ ਅਮਰੀਕਾ ਦੇ ਵਿੱਚ ਇੱਕ ਬੰਦੇ ਨੂੰ ਫੜਦੀ ਹੈ ਪੁਲਿਸ, ਤੇ ਉਸ ਬੰਦੇ ਤੋਂ ਇੱਕ ਬੈਗ ਮਿਲਦਾ। ਇੱਕ ਬੈਗ ਦੇ ਵਿੱਚ ਕਿਹਾ ਜਾਂਦਾ ਕਿ ਉਹਦੇ ਵਿੱਚ ਛੋਟੇ ਬੱਚੇ ਦੇ ਡਾਈਪਰ, ਉਹਦੀਆਂ ਖਾਣ ਵਾਲੀਆਂ ਚੀਜ਼ਾਂ, ਉਹਦੇ ਰੁਮਾਲ ਕਹਿ ਲਓ, ਜਾਂ ਉਹਦੀਆਂ ਇੱਕ ਛੋਟੀਆਂ ਜਿਹੀਆਂ ਟੀ-ਸ਼ਰਟਾਂ, ਜਾਂ ਕਹਿ ਲਓ ਦਸਤਾਨੇ, ਐਸਾ ਸਮਾਨ ਮਿਲਿਆ ਜੋ ਬਾਅਦ ਦੇ ਵਿੱਚ ਪਤਾ ਲੱਗਾ ਕਿ ਸ਼ਾਇਦ ਇਹ ਪਟੇਲ ਫੈਮਿਲੀ ਦੇ ਨਾਲ ਜਿਹੜੇ 2 ਛੋਟੇ ਬੱਚੇ ਸੀ, ਸ਼ਾਇਦ ਉਹਨਾਂ ਵਾਸਤੇ ਹੋਊਗਾ। ਪਰ ਬੜੀ ਬਦਕਿਸਮਤੀ ਇਹ ਰਹੀ ਇਸ ਫੈਮਿਲੀ ਦੇ ਨਾਲ ਕਿ ਇਹ ਜਦੋਂ ਕੈਨੇਡਾ ਤੋਂ ਅਮਰੀਕਾ ਲੰਘਣਾ ਚਾਹੁੰਦੇ ਸਨ ਤਾਂ ਬਰਫ਼, ਕਿਉਂਕਿ ਉੱਥੇ -35 ਡਿਗਰੀ ਟੈਂਪਰੇਚਰ ਸੀਗਾ, ਤਾਂ ਉਹਦੀ ਇਹ ਤਾਬ ਨਾ ਚੱਲ ਸਕੇ ਤੇ ਉਹ ਇਹਨਾਂ ਦੇ ਨਾਲ ਬਹੁਤ ਅਣਹੋਣੀ ਜਿਹੜੀ ਹੈ ਵਾਪਰੀ। ਸੋ ਮਾਰਚ 2022 ਦੇ ਵਿੱਚ ਕਹਿੰਦੇ ਕਿ ਗੁਜਰਾਤ ਦੇ ਵਿੱਚੋਂ 6 ਯੂਥ ਜਿਹੜੇ ਨੇ ਉਹ ਲੱਕੀ ਨਿਕਲੇ, ਜਿਹੜੇ ਕਿ US ਬਾਰਡਰ ਅਥਾਰਟੀ ਨੇ ਅਰੈਸਟ ਕਰ ਲਏ। ਬਾਅਦ ਦੇ ਵਿੱਚ ਕਹਿੰਦੇ ਕਿ ਇਸੇ ਬੋਟ ਜਿਹੜੀ ਸਿੰਕ ਹੋਈ ਸੀਗੀ ਇਹਨਾਂ ਇਲਾਕਿਆਂ ਦੇ ਵਿੱਚ, ਉਹਦੇ ਵਿੱਚੋਂ ਦੱਸੇ ਜਾਂਦੇ ਜਾਂ ਤਾਂ ਉਹਨਾਂ ਨੇ ਚੜ੍ਹਨਾ ਸੀ ਜਾਂ ਬਾਅਦ ਦੇ ਵਿੱਚ ਇਹਨਾਂ ਰਸਤਿਆਂ ਰਾਹੀਂ ਆਏ, ਬਾਅਦ ਦੇ ਵਿੱਚ ਉਹਨਾਂ ਦੇ ਰਾਹੀਂ ਇਸ ਮਾਮਲੇ ਬਾਰੇ ਪਤਾ ਲੱਗਿਆ ਸੀਗਾ। ਸੋ ਪਟੇਲ ਫੈਮਿਲੀ ਗਾਂਧੀ ਨਗਰ ਤੋਂ ਸੀਗੀ। ਪੀਯੂ ਰਿਸਰਚ ਦੀ ਇੱਕ ਰਿਪੋਰਟ ਆ, ਉਹਦੇ ਮੁਤਾਬਕ ਇਸ ਵੇਲੇ 7,25,000 ਲੋਕ ਗੈਰ ਕਾਨੂੰਨੀ ਤੌਰ ਤੇ ਭਾਰਤੀ ਨੇ ਜਿਹੜੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਤੇ ਇਹਦੇ ਵਿੱਚ ਬਹੁਤ ਗਿਣਤੀ ਗੁਜਰਾਤੀ ਹੋਣ ਦੇ ਦਾਅਵੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ। ਖਾਸ ਕਰਕੇ ਜਿਹੜਾ ਮਾਡਲ ਲੋਕ ਸਭਾ ਚੋਣਾਂ ਦੇ ਵਿੱਚ ਵੇਚਿਆ ਗਿਆ, ਪ੍ਰਚਾਰਿਆ ਗਿਆ, ਔਰ ਇਸ ਮਾਡਲ ਤੇ ਭਾਰਤੀਆਂ ਨੂੰ ਖਾਸ ਕਰਕੇ ਗੁਜਰਾਤੀਆਂ ਨੂੰ ਯਕੀਨ ਕਿਉਂ ਨਹੀਂ ਹੈ, ਇੱਕ ਵੱਡਾ ਸਵਾਲ ਹੈ। ਤੇ ਦੂਜੀ ਅਹਿਮ ਗੱਲ ਇਹ ਹੈ ਕਿ ਇਸ ਮਾਡਲ ਦੇ ਉੱਤੇ ਜਿਹੜੇ ਹੋਰ 140 ਕਰੋੜ ਮਾਫ ਕਰਨਾ 140 ਕਰੋੜ ਭਾਰਤੀ ਨੇ, ਉਹਨਾਂ ਨੇ ਇਸ ਮਾਡਲ ਤੇ ਜਿਹੜੀਆਂ ਨੇ ਉਹ ਵੋਟਾਂ ਪਾਤੀਆਂ। ਪਰ ਤੁਸੀਂ ਦੇਖੋ ਕਿ ਇਸੇ ਗੁਜਰਾਤ ਦੇ ਵਿੱਚੋਂ ਬਹੁਤ ਸਾਰੇ ਲੋਕ ਵੱਖ-ਵੱਖ ਤਰੀਕਿਆਂ ਦੇ ਰਾਹੀਂ, ਜੇ ਮੈਂ ਗੱਲ ਕਰਾਂ ਤਾਂ ਦੱਸਦੇ ਆ ਕਿ 41,770 ਭਾਰਤੀ ਜਿਹੜੇ ਅਮਰੀਕਾ ਮੈਕਸੀਕੋ ਸਰਹੱਦ ਤੇ ਗ੍ਰਿਫਤਾਰ ਕੀਤੇ ਗਏ ਸੀਗੇ। ਤੇ ਇਹ 2 ਲੋਕ ਨੇ ਜਿਹੜੇ ਇਹ ਇਕਵਾਡੋਰ, ਐਲ ਸਲਵਾਡੋਰ, ਗੁਆਟੇਮਾਲਾ, ਹੌਂਡੂਰਸ, ਨਿਕਾਰਾਗੁਆ ਦੇ ਵਿੱਚ ਜਾ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਆ। ਤੇ ਹੁਣ ਦੱਸਿਆ ਕਿ ਅਮਰੀਕਾ ਦੋਸ਼ ਲਾ ਰਿਹਾ ਕਿ ਐਲ ਸਲਵਾਡੋਰ ਤੇ ਨਿਕਾਰਾਗੁਆ ਜਿਹੜੇ ਨੇ ਉਹ ਗੈਰ ਕਾਨੂੰਨੀ ਪ੍ਰਵਾਸ ਦੇ ਅੱਡੇ ਜਿਹੜੇ ਨੇ ਬਣਦੇ ਜਾ ਰਹੇ ਨੇ। ਸੋ ਇਹ ਹੋਣੀ ਹੈ ਉਹਨਾਂ ਗੁਜਰਾਤੀਆਂ ਦੀ ਜਿਹੜੇ ਸੁਨਹਿਰੇ ਸੁਪਨੇ ਲੈ ਕੇ ਅਮਰੀਕਾ ਆਉਣਾ ਚਾਹੁੰਦੇ ਸਨ, ਪਰ ਉਹ ਆ ਨਾ ਗਏ। ਔਰ ਦੂਜੀ ਵੀ ਇਸ ਮਾਮਲੇ ਦੇ ਵਿੱਚ ਹੁਣ ਤੁਸੀਂ ਦੇਖੋਗੇ ਕਿ ਇੱਕ ਬਾਲੀਵੁੱਡ ਦੀ ਫਿਲਮ ਬੜੀ ਚਰਚਿਤ ਹੈ, ਡੰਕੀ, ਜਿਹਨੂੰ ਡੁਨਕੀ ਵੀ ਕਹਿ ਦਿੰਦੇ ਆਪਾਂ ਜਾਂ ਡੰਕੀ ਕਹਿ ਦਿੰਦੇ ਆ, ਉਹ ਇਹਨਾਂ ਮਾਮਲਿਆਂ ਦੇ ਵਿੱਚ ਹੁਣ ਉਹਦੀ ਖਾਸੀ ਚਰਚਾ ਉਸ ਫਿਲਮ ਦੀ ਲੈ ਕੇ। ਹੁਣ ਪੜਚੋਲ ਤਾਂ ਇਹ ਹੋਣੀ ਚਾਹੀਦੀ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਵਾਸ ਕਿਉਂ ਕਰ ਰਹੇ ਨੇ। ਆਪਾਂ ਹਮੇਸ਼ਾ ਪੰਜਾਬੀਆਂ ਨੂੰ ਕਹਿੰਦੇ ਕਿ ਪੰਜਾਬੀ ਪ੍ਰਵਾਸ ਕਰ ਰਹੇ ਨੇ, ਇਹਦੇ ਕਾਰਨ ਸਾਡੇ ਅਰਥਚਾਰੇ ਦੇ ਵਿੱਚ ਪਏ ਆ। ਇੱਥੇ ਇੱਕ ਫੈਕਟਰੀ ਦਾ ਮਾਲਕ ਸੀਗਾ ਗੁਜਰਾਤ ਦੇ ਵਿੱਚ, ਜਿਹਦਾ ਪਰਿਵਾਰ ਅਮਰੀਕਾ ਆਉਂਦਾ, ਜਿਹੜੀ ਕਿਸ਼ਤੀ ਦਾ ਮੈਂ ਜ਼ਿਕਰ ਕੀਤਾ, ਉਹ ਪਰਿਵਾਰ ਇੱਕ ਬਹੁਤ ਧਨਾੜ ਫੈਮਿਲੀ ਤੋਂ ਸੀਗਾ। ਤੇ ਗੁਜਰਾਤ ਦੇ ਵਿੱਚ ਇਸ ਵੇਲੇ ਇੱਕ ਬੰਦੇ ਨੂੰ ਅਮਰੀਕਾ ਭੇਜਣ ਦਾ ਨਿਕਾਰਾਗੁਆ ਵਰਗੀ ਫਲਾਈਟ ਜਾਂ ਕੈਨੇਡਾ ਦੇ ਰਾਹੀਂ 80 ਲੱਖ ਰੁਪਈਆ ਚੱਲਦਾ ਹੈ। ਤੇ ਜਿਹੜੀ ਫੈਮਿਲੀ ਦੇ 3 ਜਾਣੇ ਤਾਂ ਤੁਸੀਂ ਦੇਖੋ ਕਿ 2-2.5 ਕਰੋੜ ਰੁਪਈਆ ਉਹ ਪੇ ਕਰਦੇ ਹੋਣਗੇ ਇਹਨਾਂ ਚੀਜ਼ਾਂ ਦੇ ਰਾਹੀਂ। ਬਾਅਦ ਦੇ ਵਿੱਚ ਉਹ ਅਮਰੀਕਾ ਆ ਕੇ ਪੱਕੇ ਕਿਵੇਂ ਹੁੰਦੇ ਨੇ, ਉਹ ਇੱਥੇ ਆ ਕੇ ਕੰਮ ਕੀ ਕਰਦੇ ਨੇ, ਇਹ ਬਹੁਤ ਸਾਰੇ ਅਣਸੁਲਝੇ ਸਵਾਲ ਨੇ। ਪਰ ਅਸਲ ਦੇ ਵਿੱਚ ਉੱਥੋਂ ਦੀਆਂ ਬਹੁਤ ਵੱਡੇ ਪਰਿਵਾਰ ਨੇ ਜਿਹੜੇ ਇਸ ਵੇਲੇ ਆਪਣੀਆਂ ਜ਼ਮੀਨਾਂ, ਆਪਣੇ ਘਰ, ਆਪਣੀ ਜਾਇਦਾਦ, ਆਪਣੇ ਸੋਨੇ, ਆਪਣੀਆਂ ਹੋਰ ਗਹਿਣਾ ਗੱਟਾ ਵੇਚ ਕੇ ਉੱਥੋਂ ਨਿਕਲ ਜਾਣਾ ਚਾਹੁੰਦੇ ਨੇ। ਤੇ ਇਹ ਉਹੀ ਮਾਡਲ ਆ ਜਿਸ ਮਾਡਲ ਦੇ ਨਾਲ, ਜਿਵੇਂ ਮੈਂ ਵਾਰ-ਵਾਰ ਇੱਥੇ ਰਿਪੋਰਟ ਦੇ ਵਿੱਚ ਜ਼ਿਕਰ ਕਰਨਾ ਠੀਕ ਨਹੀਂ ਹੈ, ਜਿਹੜਾ ਵੇਚਿਆ ਗਿਆ। ਤੇ ਇੱਕ ਵਾਰ ਫਿਰ ਉਸ ਮਾਡਲ ਦੇ 2 ਜਾਣੇ ਜਿਹੜੇ ਨੇ ਉਹ 2024 ਦੀਆਂ ਚੋਣਾਂ ਲੜਨ ਦੇ ਲਈ ਬੜੇ ਬੇਤਾਬੀ ਦੇ ਨਾਲ ਔਰ ਬੜੇ ਸ਼ਾਨਦਾਰ ਤਰੀਕੇ ਦੇ ਨਾਲ ਤਿਆਰ ਨੇ। ਵਿਰੋਧੀ ਧਿਰਾਂ ਦੇ ਵਿੱਚ ਹਾਲੇ ਉਹਨਾਂ ਹੀਆ ਨਹੀਂ ਹੈ ਕਿ ਉਹਨਾਂ ਦੀਆਂ ਚੋਣਾਂ ਲੜ ਸਕਣ। ਪਰ ਆਹ ਗੁਜਰਾਤੀ ਇਹ ਉਸੇ ਮਾਡਲ ਦੇ ਵਿੱਚੋਂ ਨੇ ਜਿਨ੍ਹਾਂ ਦਾ ਉਸ ਮਾਡਲ ਦੇ ਵਿੱਚ ਭੋਰਾ ਵੀ ਯਕੀਨ ਨਹੀਂ ਸੀ, ਪਰ ਬਦਕਿਸਮਤੀ ਦੇ ਨਾਲ ਇਹਨਾਂ ਨੇ ਕਰੋੜਾਂ ਪੇ ਵੀ ਕੀਤੇ ਤੇ ਇਹ ਆਪਣੀਆਂ ਮੰਜ਼ਿਲਾਂ ਤੱਕ ਜਿਉਂਦਾ ਪਹੁੰਚ ਵੀ ਨਹੀਂ ਸਕੇ। ਇਸ ਵੇਲੇ ਕੈਨੇਡਾ, ਅਮਰੀਕਾ ਤੇ ਯੂਰਪ ਦਾ ਤਾਂ ਆਪਾਂ ਜ਼ਿਕਰ ਨਹੀਂ ਕੀਤਾ ਹਾਲੇ, ਇੰਗਲੈਂਡ ਦਾ ਆਪਾਂ ਜ਼ਿਕਰ ਨਹੀਂ ਕੀਤਾ ਹਾਲੇ। ਇਹਨਾਂ ਮੁਲਕਾਂ 'ਚ ਜਾਣ ਦਾ ਗੁਜਰਾਤੀ ਜਿਹੜਾ ਸੁਪਨਾ ਹੈ ਉਹ ਹਾਲੇ ਵੀ ਜਿਉਂਦਾ। ਤੇ ਬਹੁਤ ਸਾਰੇ ਪਿੰਡ ਗੁਜਰਾਤ ਤੇ ਡਿੰਕਚੂਆ, ਜੇ ਪਿੰਡ ਦਾ ਮੈਂ ਜ਼ਿਕਰ ਕੀਤਾ ਸੀ ਮਾਫ ਕਰਨਾ, ਉਹਦੇ ਸ਼ਾਇਦ ਨਾਮ ਕੁਛ ਹੋਰ ਹੈ, ਡਿੰਕੂਚਾ, ਹਾਂ। ਤੇ ਇਹਦੇ ਨਾਲ ਤੁਸੀਂ ਇਹ ਦੇਖੋ ਕਿ ਜਿਹੜੇ ਸ਼ਸ਼ੀ ਰੈਡੀ ਵਰਗੇ ਲੋਕ ਆ, ਕਿਸ਼ਨ ਸ਼ਸ਼ੀ ਰੈਡੀ ਵਰਗੇ, ਜਿਹੜੇ 15-15 ਸਾਲ ਤੋਂ ਇਸ ਕੰਮ ਨਾਲ ਜੁੜੇ ਹੋਏ ਨੇ ਔਰ ਜਿਨ੍ਹਾਂ ਤੇ ਦੋਸ਼ ਲੱਗਦਾ ਕਿ 1200 ਬੰਦਿਆਂ ਨੇ ਇਸ ਤਰ੍ਹਾਂ ਵਾਇਆ ਨਿਕਾਰਾਗੁਆ ਘੱਲਤਾ ਔਰ ਉਹਨਾਂ ਤੇ ਕਾਰਵਾਈਆਂ ਨਹੀਂ ਹੁੰਦੀਆਂ, ਉਹਨਾਂ ਤੱਕ ਪੁਲਿਸ ਪਹੁੰਚਦੀ ਕਿਉਂ ਨਹੀਂ?
ਪਹੁੰਚਦੀ ਨਹੀਂ ਜਾਂ ਪਹੁੰਚਣ ਦਿੱਤੀ ਨਹੀਂ ਜਾਂਦੀ। ਇਹ ਵੱਡੇ ਸਵਾਲ ਨੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।